ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 23 ਦਸੰਬਰ ਦਾ ਦਿਨ। 1931 ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਮੌਤ। ਨਾਭਾ ਦੇ ਰਾਜੇ ਰਿਪੁਦਮਨ ਸਿੰਘ ਦਾ ਜਨਮ ਹੀਰਾ ਸਿੰਘ ਪੁੱਤਰ ਭਾਈ ਸੁੱਖਾ ਸਿੰਘ ਵਾਸੀ ਬਡਰੁੱਖਾਂ ਦੇ ਘਰ 4 ਮਾਰਚ 1883 ਦੇ ਦਿਨ ਹੋਇਆ ਸੀ। ਹੀਰਾ ਸਿੰਘ ਖੁਦ ਇੱਕ ਰਾਜੇ ਦੇ ਘਰ ਨਹੀਂ ਜੰਮਿਆ ਸੀ, ਪਰ ਜਦ ਨਾਭੇ ਦਾ ਰਾਜਾ ਭਗਵਾਨ ਸਿੰਘ 17 ਫਰਵਰੀ 1864 ਦੇ ਦਿਨ ਬੇਔਲਾਦ ਮਰ ਗਿਆ ਤਾਂ ਕਾਨੂੰਨ ਮੁਤਾਬਕ ਸ਼ਰੀਕੇ 'ਚੋਂ ਹੀਰਾ ਸਿੰਘ ਦਾ ਹੱਕ ਬਣਦਾ ਸੀ, ਸੋ ਉਸ ਨੂੰ ਤਖਤ ਦਿੱਤਾ ਗਿਆ ਸੀ। 1908 'ਚ ਹੀਰਾ ਸਿੰਘ ਦੇ ਪੁੱਤਰ ਕੰਵਰ ਰਿਪੁਦਮਨ ਸਿੰਘ ਨੂੰ ਇੰਪੀਰੀਅਲ ਕੌਂਸਲ ਦਾ ਮੈਂਬਰ ਬਣਾ ਦਿੱਤਾ ਗਿਆ। ਇਹ ਦਰਜਾ ਸੈਂਟਰ ਦੇ ਵਜ਼ੀਰ ਦਾ ਹੁੰਦਾ ਸੀ। 1908 'ਚ ਕੰਵਰ ਰਿਪੁਦਮਨ ਸਿੰਘ ਮਗਰੋਂ ਮਹਾਰਾਜਾ ਨੇ ਆਨੰਦ ਮੈਰਿਜ ਬਿੱਲ ਪੇਸ਼ ਕਰਕੇ ਆਨੰਦ ਕਾਰਜ ਨੂੰ ਕਾਨੂੰਨੀ ਦਰਜਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਪਾਸੇ ਕੰਵਰ ਰਿਪੁਦਮਨ ਸਿੰਘ ਦਾ ਬਾਪ ਨਾਭਾ ਦਾ ਰਾਜਾ ਹੀਰਾ ਸਿੰਘ ਇਸ ਬਿੱਲ ਦਾ ਵਿਰੋਧੀ ਸੀ, ਕਿਉਂਕਿ ਉਸਨੇ ਸ਼ਾਹੀ ਖੂਨ ਦੇ ਅਖੌਤੀ ਉੱਚਾਪਨ ਦੇ ਭਰਮ ਹੇਠ ਆਪਣੀ ਧੀ ਰਿਪੁਦਮਨ ਕੌਰ ਦਾ ਵਿਆਹ ਧੌਲਪੁਰ ਦੇ ਹਿੰਦੂ ਰਾਜੇ ਨਾਲ ਕਰਨ ਦੀ ਗੱਲਬਾਤ ਛੇੜੀ ਹੋਈ ਸੀ। ਅਜਿਹੇ ਸ਼ਾਹੀ ਖੂਨ ਦੇ ਭਰਮ ਹੇਠ ਫਰੀਦਕੋਟ, ਜੀਂਦ ਤੇ ਮਗਰੋਂ ਪਟਿਆਲਾ ਦੇ ਸਿੱਖ ਰਾਜਿਆਂ ਨੇ ਵੀ ਆਪਣੀਆਂ ਸ਼ਹਿਜ਼ਾਦੀਆਂ ਨਿੱਕੇ-ਮੋਟੇ ਹਿੰਦੂ ਰਜਵਾੜਿਆਂ ਨਾਲ ਵਿਆਹੀਆਂ ਹੋਈਆਂ ਸਨ। ਆਨੰਦ ਮੈਰਿਜ ਬਿੱਲ ਪੇਸ਼ ਕਰਨ ਕਰਕੇ ਰਾਜਾ ਹੀਰਾ ਸਿੰਘ ਨੇ ਆਪਣੇ ਪੁੱਤਰ ਰਿਪੁਦਮਨ ਸਿੰਘ ਨੂੰ ਦੂਜੇ ਸਾਲ 1909 'ਚ ਇੰਪੀਰੀਅਲ ਕੌਂਸਲ ਦਾ ਮੈਂਬਰ ਨਾ ਬਣ ਦਿੱਤਾ। ਉਸ ਦੀ ਥਾਂ ਸਰਦਾਰ ਸੁੰਦਰ ਸਿੰਘ ਮਜੀਠੀਆ ਇੰਪੀਰੀਅਲ ਕੌਂਸਲ ਦੇ ਮੈਂਬਰ ਬਣੇ। ਮਗਰੋਂ ਇਹ ਆਨੰਦ ਮੈਰਿਜ ਬਿੱਲ ਪਾਸ ਕਰਵਾਉਣ 'ਚ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਵੀ ਬੜਾ ਰੋਲ ਅਦਾ ਕੀਤਾ। 25 ਨਵੰਬਰ 1911 ਨੂੰ ਹੀਰਾ ਸਿੰਘ ਦੀ ਮੌਤ ਮਗਰੋਂ ਰਿਪੁਦਮਨ ਸਿੰਘ ਨਾਭਾ ਰਿਆਸਤ ਦਾ ਰਾਜਾ ਬਣਿਆ। ਰਿਪੁਦਮਨ ਸਿੰਘ ਭਾਈ ਕਾਨ ਸਿੰਘ ਨਾਭਾ ਤੋਂ ਪੜ੍ਹਿਆ ਸੀ, ਇਸ ਕਰਕੇ ਉਸ 'ਚ ਪੰਥਕ ਸੋਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਆਪਣੇ ਉਸਤਾਦ ਨੂੰ ਇੰਨਾ ਪਿਆਰ ਕਰਦਾ ਸੀ ਕਿ ਜਦ ਉਹ ਰਾਜਾ ਬਣਿਆ ਤਾਂ ਉਸਨੇ ਪਹਿਲਾ ਹੁਕਮ ਜਾਰੀ ਕਰਕੇ ਭਾਈ ਕਾਨ ਸਿੰਘ ਨੂੰ ਨਾਭਾ ਦਾ ਹਾਈ ਕੋਰਟ ਦਾ ਜੱਜ ਲਾ ਦਿੱਤਾ। ਨਵੰਬਰ 1920 'ਚ ਜਦੋਂ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਢੱਠੀ ਦੀਵਾਰ ਮੁੜ ਉਸਾਰਨ ਵਾਸਤੇ ਸ਼ਹੀਦੀ ਜਥਾ ਦਿੱਲੀ ਲਿਜਾਣ ਦੀ ਤਰੀਕ ਦਾ ਐਲਾਨ ਹੋਇਆ ਤਾਂ ਮਹਾਰਾਜਾ ਨਾਭਾ ਨੇ ਵਿਚੋਲਾ ਬਣ ਕੇ ਦੀਵਾਰ ਉਸਰਵਾ ਕੇ ਸਰਕਾਰ ਨੂੰ ਮੁਸ਼ਕਲ 'ਚੋਂ ਕੱਢ ਲਿਆ, ਪਰ ਫਿਰ ਵੀ ਸਰਕਾਰ ਨੂੰ ਨਾਭੇ ਦਾ ਮਹਾਰਾਜਾ ਚੁੱਭਦਾ ਰਿਹਾ। ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਦੇ ਸਬੰਧ ਅੰਗਰੇਜ਼ਾਂ ਨਾਲ ਬੜੇ ਡੂੰਘੇ ਸਨ। ਉਨੀ ਦਿਨੀ ਦੋਹਾਂ ਰਿਆਸਤਾਂ 'ਚ ਝਗੜੇ ਵਾਲੇ ਨੁਕਤਿਆਂ ਬਾਰੇ ਪੜਤਾਲ ਕਰਨ ਵਾਸਤੇ ਬਰਤਾਨਵੀ ਹਕੂਮਤ ਦੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੂੰ ਤੈਨਾਤ ਕੀਤਾ ਹੋਇਆ ਸੀ। ਇਸ ਜੱਜ ਨੇ 4 ਮਹੀਨੇ ਜਨਵਰੀ ਤੋਂ ਅਪ੍ਰੈਲ 1923 ਤੱਕ ਪੜਤਾਲ ਕੀਤੀ ਤੇ ਜੂਨ ਦੇ ਪਹਿਲੇ ਹਫ਼ਤੇ ਆਪਣੀ ਰਿਪੋਰਟ ਗਵਰਨਰ ਜਨਰਲ ਕੋਲ ਪੇਸ਼ ਕਰ ਦਿੱਤੀ। ਮਗਰੋਂ ਸਰਕਾਰ ਦੇ ਪੋਲੀਟੀਕਲ ਏਜੰਟ ਕਰਨਲ ਮਿੰਚਨ ਨੇ ਇਸ ਤੇ ਵਿਚਾਰ ਕਰਨ ਵਾਸਤੇ ਮਹਾਰਾਜਾ ਨਾਭਾ ਨੂੰ ਕਸੌਲੀ ਬੁਲਾਇਆ। ਦੋਵੇਂ ਜਣੇ 5 ਜੂਨ 1923 ਦੇ ਦਿਨ ਕਸੌਲੀ 'ਚ ਮਿਲੇ। ਕਰਨਲ ਮਿੰਚਨ ਨੇ ਮਹਾਰਾਜਾ ਨਾਭਾ ਨੂੰ ਸਲਾਹ ਦਿੱਤੀ ਕਿ ਰਿਪੋਰਟ ਨੂੰ ਮੱਦੇਨਜ਼ਰ ਰੱਖਦਿਆਂ ਉਸ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਤਖਤ ਛੱਡ ਕੇ ਰਿਆਸਤ ਨੂੰ ਆਪਣੇ ਨਾਬਾਲਗ ਪੁੱਤਰ ਦੇ ਹਵਾਲੇ ਕਰ ਦੇਵੇ। ਕਸੌਲੀ ਤੋਂ ਮੁੜਨ ਮਗਰੋਂ ਜਦੋਂ ਮਹਾਰਾਜਾ ਨਾਭਾ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਨੂੰ ਮਿਲੇ ਤੇ ਸਾਰੀ ਹਾਲਤ ਦੱਸੀ, ਉਹਨਾਂ ਦੋਹਾਂ ਨੇ ਮਹਾਰਾਜੇ ਨੂੰ ਅਸਤੀਫਾ ਦੇਣ ਤੋਂ ਰੋਕਿਆ ਤੇ ਸ਼੍ਰੋਮਣੀ ਕਮੇਟੀ ਵੱਲੋਂ ਪੂਰੀ ਮਦਦ ਦਾ ਵਾਅਦਾ ਕੀਤਾ। ਪਰ ਕਰਨਲ ਮਿੰਚਨ ਬਹੁਤ ਚਲਾਕ ਸ਼ਖਸ ਸੀ। ਉਸਨੇ ਫਿਰ ਮਹਾਰਾਜਾ ਨੂੰ ਬੁਲਾ ਕੇ ਉਸ ਨਾਲ ਮੀਟਿੰਗ ਕੀਤੀ ਤੇ ਅਖੀਰ 7 ਜੁਲਾਈ 1923 ਦੇ ਦਿਨ ਮਹਾਰਾਜੇ ਕੋਲੋਂ ਤਖਤ ਛੱਡਣ ਦੇ ਕਾਗਜ਼ ਤੇ ਦਸਤਖਤ ਕਰਵਾ ਲਏ। ਅਗਲੇ ਦਿਨ ਹੀ ਮਿੰਚਨ ਅੰਗਰੇਜ਼ ਫੌਜਾਂ ਤੇ ਪੂਰਾ ਫੌਜੀ ਅਮਲਾ ਤੇ ਗੱਡੀਆਂ ਲੈ ਕੇ ਨਾਭੇ ਪਹੁੰਚ ਗਿਆ ਤੇ ਰਿਆਸਤ ਦਾ ਨਿਜ਼ਾਮ ਸੰਭਾਲ ਲਿਆ। ਮਹਾਰਾਜਾ ਰਿਪੁਦਮਨ ਸਿੰਘ ਨੂੰ ਦੇਹਰਾਦੂਨ ਭੇਜ ਦਿੱਤਾ ਗਿਆ। ਦੋਹਾਂ ਰਾਜਿਆਂ ਦੇ ਝਗੜੇ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਇੱਕ ਵਫਦ ਵੀ ਭੇਜਿਆ ਸੀ, ਜਿਸ ਨੇ ਮਹਾਰਾਜਾ ਪਟਿਆਲਾ ਨਾਲ ਮੁਲਾਕਾਤ ਕੀਤੀ, ਪਰ ਨਾਭਾ ਰਾਜੇ ਨੇ ਬਿਮਾਰ ਹੋਣ ਕਾਰਨ ਮਿਲਣ ਤੋਂ ਇਨਕਾਰ ਕਰ ਦਿੱਤਾ। ਹਫ਼ਤਾਵਾਰ ਅਖਬਾਰ ਪੰਜਾਬ ਦਰਪਣ ਤਾਰੀਖ 22-29 ਜੂਨ 1923 ਮੁਤਾਬਕ SS ਚਰਨ ਸਿੰਘ ਸ਼ਹੀਦ ਨੇ ਪੈਸੇ ਲੈ ਕੇ ਨਾਭਾ ਦੇ ਸਾਰੇ ਰਾਜ ਪਟਿਆਲਾ ਦੇ ਰਾਜੇ ਨੂੰ ਦੱਸ ਦਿੱਤੇ ਤੇ ਗੱਦਾਰੀ ਕੀਤੀ। ਇਸ ਦੀ ਖਬਰ 9 ਜੁਲਾਈ 1923 ਦੇ ਦਿਨ ਅੰਮ੍ਰਿਤਸਰ ਪੁੱਜੀ ਸੀ, ਜਿਸ ਨਾਲ ਸਾਰੇ ਪਾਸੇ ਜ਼ਬਰਦਸਤ ਰੋਸ ਫੈਲ ਗਿਆ। ਇਸ ਮਗਰੋਂ ਬਹੁਤ ਵੱਡਾ ਮੋਰਚਾ ਲੱਗਾ ਜੋ 1925 ਤੱਕ ਚੱਲਦਾ ਰਿਹਾ। ਦੂਜੇ ਪਾਸੇ ਰਾਜਾ ਨਾਭਾ ਨੂੰ ਜਲਾਵਤਨ ਕਰਕੇ ਪਹਿਲਾਂ ਦੇਹਰਾਦੂਨ ਤੇ ਮਗਰੋਂ ਦੱਖਣ 'ਚ ਕੋਡਾਈ ਕਨਾਲ 'ਚ ਭੇਜ ਦਿੱਤਾ ਗਿਆ। ਰਾਜਾ 8 ਸਾਲ ਜਲਾਵਤਨ ਰਿਹਾ। ਉਸ ਦੀ ਮੌਤ 23 ਦਸੰਬਰ 1931 ਦੇ ਦਿਨ ਉੱਥੇ ਹੀ ਹੋਈ। 23 ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਸੁਰਿੰਦਰ ਸਿੰਘ ਛੰਦਾ ਵਾਸੀ ਜਲਾਲਸਮਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। 23 ਦਸੰਬਰ 1999 ਦਿਨ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਵਾਸੀ ਸੁਰ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 23 ਦਸੰਬਰ ਦਾ ਦਿਨ।